2 ਹਫ਼ਤੇ ਪਹਿਲਾਂ ਇੱਕ ਵਾਰੀ ਫੇਰ ਪੰਜਾਬ ਦੀ ਸਰਕਾਰ ਨੇ 1000 ਦੇ ਕਰੀਬ ਕਿਸਾਨਾਂ ਉੱਪਰ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਦਿੱਤੇ ਨੇ ਤੇ ਕਿਸਾਨਾਂ ਉੱਪਰ ਇਲਜ਼ਾਮ ਲਾਇਆ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ। ਪਰ ਇਸ ਦਾ ਮਕਸਦ ਸਿਰਫ ਸਿੱਖਾਂ ਨੂੰ ਟਾਰਗੇਟ ਤੇ ਹਰਾਸ ਕਰਨਾ ਹੈ। ਪਰਾਲੀ ਨੂੰ ਤੇ ਕਿਸਾਨ ਸਾਲ ਵਿੱਚ ਇੱਕ ਵਾਰ ਅੱਗ ਲਾਉਂਦੇ ਨੇ, ਉਹ ਵੀ ਪਿਛਲੇ 50 ਸਾਲਾਂ ਤੋਂ ਲਾਉਂਦੇ ਆ ਰਹੇ ਨੇ। ਫਿਰ ਹੁਣੇ ਹੀ ਆ ਕੇ ਕਿਉਂ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ? ਜੇ ਹਵਾ ਪਾਣੀ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਹੈ ਤਾਂ ਫੈਕਟਰੀਆਂ ਬੰਦ ਕਰੋ ਜੋ ਸਾਰਾ ਸਾਲ ਚੱਲਦੀਆਂ ਨੇ। ਸਰਕਾਰ ਹਰ ਸਾਲ ਕਹਿ ਦਿੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ, ਪਰ ਹੁਣ ਤੱਕ ਇਹ ਨਹੀਂ ਦੱਸਿਆ ਕਿ ਕਿਸਾਨ ਪਰਾਲੀ ਦਾ ਕੀ ਕਰਨ। ਬਿਲਕੁਲ। ਹੁਣ ਜੇ ਇਸ ਦਾ ਹੱਲ ਸਰਕਾਰ ਦੇ ਕੋਲ ਨਹੀਂ ਤਾਂ ਫਿਰ ਕਿਸਾਨਾਂ ਨੂੰ ਕਿਵੇਂ ਦੋਸ਼ ਦਿੱਤਾ ਜਾ ਸਕਦਾ ਹੈ? ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਉਹ ਵੀ ਉਹਦੇ ਲਈ ਇਹ ਕਹਿ ਰਿਹਾ। ਹੁਣ ਅੱਜ ਜਦੋਂ ਇਹ ਖਬਰ 9 ਪੰਜਾਬ ਡੀਸੀ ਸਲੈਪਡ ਨੋਟਿਸਿਸ ਓਵਰ ਫਾਰਮ ਫਾਇਰ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 에ਅਰ ਪੋਲਿਊਸ਼ਨ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਸੁਪਰੀਮ ਕੋਰਟ ਸਮੇਤ ਦੂਸਰੇ ਅਦਾਰਿਆਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੋਲਿਊਸ਼ਨ ਦੀ ਵਜ੍ਹਾ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨਾ ਹੈ। ਸੋ ਹਾਲਾਂਕਿ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ ਔਰ ਭਗਵੰਤ ਮਾਨ ਦੀ ਸਰਕਾਰ ਵੀ ਦਿੱਲੀ ਦੇ ਹਾਕਮਾਂ ਦੀ ਬੋਲੀ ਜਿਹੜੀ ਹੈ ਬੋਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਬਾਰੇ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨੇ ਅਸੀਂ ਸਵਿਟਜ਼ਰਲੈਂਡ ਦੀ ਇੱਕ NGO ਦੀ ਰਿਪੋਰਟ ਔਰ ਹੋਰ ਰਿਪੋਰਟਾਂ ਦੇ ਆਧਾਰ ਤੇ ਕਿਹਾ ਸੀ ਕਿ ਦਿੱਲੀ ਇਸ ਵੇਲੇ ਭਾਰਤ ਦੀ ਸਭ ਤੋਂ ਜ਼ਿਆਦਾ ਪੋਲਿਊਟਿਡ ਸਿਟੀ ਹੈ 에ਅਰ ਪੋਲਿਊਸ਼ਨ ਦੇ ਲਿਹਾਜ਼ ਨਾਲ। ਜਿਹੜੇ 10 ਮੁਲਕ ਉਹਨਾਂ ਨੇ ਆਇਡੈਂਟੀਫਾਈ ਕੀਤੇ ਸੀ, ਉਹਨਾਂ ਦੇ ਵਿੱਚ ਦਿੱਲੀ, ਕਲਕੱਤਾ ਔਰ ਮੁੰਬਈ ਇਹ ਸ਼ਾਮਲ ਸੀ। ਲੇਕਿਨ ਅਸੀਂ ਇਹ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਉਹ ਭਾਰਤੀ ਸੁਪਰੀਮ ਕੋਰਟ ਹੋਏ ਜਾਂ ਉਹਨਾਂ ਦੇ ਦੂਸਰੇ ਅਦਾਰੇ ਹੋਣ ਜਾਂ ਪੋਲੀਟੀਕਲ ਲੋਕ ਹੋਣ, ਹਰ ਗੱਲ ਦੇ ਲਈ ਉਹ ਪੰਜਾਬ ਨੂੰ ਔਰ ਸਿੱਖਾਂ ਨੂੰ ਜ਼ਿੰਮੇਵਾਰ ਦੱਸਦੇ ਨੇ। ਜੇ ਸਿੱਖ ਪੀਸਫੁਲੀ ਆਪਣੇ ਹੱਕ ਮੰਗਦੇ ਨੇ, ਧਾਰਮਿਕ ਆਜ਼ਾਦੀਆਂ ਦੀ ਗੱਲ ਕਰਦੇ ਨੇ, ਤਾਂ ਫਿਰ ਜੋ ਕੰਮ ਇੰਦਰਾ ਗਾਂਧੀ ਕਰਦੀ ਰਹੀ, ਰਾਜੀਵ ਗਾਂਧੀ ਔਰ ਮੋਦੀ ਤੱਕ ਕੇ ਜੀ ਇਹ ਏਕਤਾ ਅਖੰਡਤਾ ਲਈ ਖਤਰਾ ਨੇ। ਔਰ ਉਸ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਸਿੱਖਾਂ ਦੀ ਕੀਤੀ। ਇੱਕ ਪਾਸੇ ਪੰਜਾਬ ਨੂੰ ਆਰਥਿਕ ਤੌਰ 'ਤੇ ਉਜਾੜਨ ਦੇ ਲਈ ਇਹਨਾਂ ਨੇ ਨਾ ਕਦੇ ਕੋਈ ਬਿਗ ਇੰਡਸਟਰੀ ਉੱਥੇ ਲਿਆਂਦੀ ਹੈ ਕਹਿ ਕੇ ਕਿ ਜੀ ਇਹ ਤਾਂ ਬਾਰਡਰ ਸਟੇਟ ਹੈ, ਖਤਰਾ ਹੈ ਪਾਕਿਸਤਾਨ ਤੋਂ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜੰਮੂ ਕਸ਼ਮੀਰ ਔਰ ਹਿਮਾਚਲ ਨੂੰ ਖਾਸ ਤੌਰ 'ਤੇ ਇੰਡਸਟਰੀਅਲ ਪੈਕੇਜ ਦਿੱਤੇ ਕਿ ਜੀ ਉੱਥੇ ਟੈਕਸ ਨਹੀਂ ਹੈ, ਤਾਂ ਕਿ ਜਿਹੜੀ ਈਵਨ ਪੰਜਾਬ ਦੀ ਮਾੜੀ ਮੋਟੀ ਇੰਡਸਟਰੀ, ਕੋਈ ਗੋਬਿੰਦਗੜ੍ਹ, ਕੋਈ ਬਟਾਲੇ, ਕੋਈ ਲੁਧਿਆਣੇ ਸੀ, ਉਹ ਵੀ ਕਾਰਖਾਨੇਦਾਰ ਜਾ ਕੇ ਹਿਮਾਚਲ 'ਚ ਉਹਨਾਂ ਨੇ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ। ਐਗਰੀਕਲਚਰ ਸੈਕਟਰ ਨੂੰ ਤਬਾਹ ਕਰਨ ਲਈ 3 ਖੇਤੀ ਕਾਨੂੰਨ ਜਿਵੇਂ ਇਹਨਾਂ ਨੇ ਲਿਆਂਦੇ ਸੀ, ਉਹਦੇ 'ਚ ਤਾਂ ਉਹ ਫੇਲ ਹੋਏ, ਵਾਪਸ ਲੈਣੇ ਪਏ। ਪਰ ਹੁਣ ਪਹਿਲਾਂ ਤਾਂ ਇਹਨਾਂ ਨੇ ਜਿਵੇਂ ਪੰਜਾਬ ਦੇ ਵਿੱਚ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਝੋਨਾ ਲਿਆ ਕੇ ਸਾਡੇ ਮੜਿਆ। ਨਤੀਜਾ ਉਸ ਪੰਜਾਬ 'ਚ ਜਿੱਥੇ ਕਿ ਪਾਣੀ 12-14 ਫੁੱਟ ਦੇ ਉੱਤੇ ਸੀ, ਉਹ ਅੱਜ 300-300 ਫੁੱਟ ਥੱਲੇ ਸਬਮਰਸੀਬਲ ਪੰਪ ਲਾ ਕੇ, ਔਰ ਪਾਣੀ ਵੀ ਗੰਦਾ, ਹਵਾ ਵੀ ਗੰਦੀ, ਇਰੀਗੇਸ਼ਨ ਵਾਟਰ ਵੀ ਜਿਹੜਾ ਔਰ ਡਰਿੰਕਿੰਗ ਵਾਟਰ ਵੀ। ਇੱਕ ਪਾਸੇ ਤਾਂ ਉਹੀ ਪੰਜਾਬੀ ਬਿਮਾਰੀਆਂ ਦਾ ਸ਼ਿਕਾਰ। ਮਾਲਵਾ ਬੈਲਟ ਜਿਹੜੀ ਹੈ ਹਾਈਐਸਟ ਇਨਸੀਡੈਂਸ ਆਫ ਕੈਂਸਰ, ਕਿਉਂਕਿ ਯੂਰੇਨੀਅਮ ਜਿਹੜਾ ਉਹਨਾਂ ਨੇ ਉਹ ਖਾਦਾਂ ਦੇ ਵਿੱਚ ਔਰ ਦੂਸਰਾ ਉਸੇ ਪਾਣੀ ਦੇ ਵਿੱਚ ਉਹ ਅੰਦਰ ਜਾਂਦਾ। ਹੁਣ ਇਸ ਸਭ ਤੋਂ ਬਾਅਦ ਇਹਨਾਂ ਦੀ ਸੋ ਕਾਲਡ ਦੀਵਾਲੀ ਹੋ ਕੇ ਹਟੀ ਹੈ, ਇਹ ਕਹਿਣ ਦੇ ਬਾਵਜੂਦ ਕਿ ਜੀ ਪਾਬੰਦੀ ਪਟਾਕਿਆਂ ਤੇ ਰੱਜ ਕੇ ਇਹਨਾਂ ਨੇ ਕੀਤਾ ਉਹ ਸਾਰਾ ਪ੍ਰਦੂਸ਼ਣ। ਲੇਕਿਨ ਬਲੇਮ ਗੇਮ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਹੈ। ਔਰ ਈਵਨ ਇਸ ਹੱਦ ਤੱਕ ਕਿ ਈਵਨ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਉਹ ਵੀ ਉਹਦੇ ਲਈ ਇਹ ਕਹਿ ਰਿਹਾ। ਹੁਣ ਅੱਜ ਜਦੋਂ ਇਹ ਖਬਰ 9 ਪੰਜਾਬ ਡੀਸੀ ਸਲੈਪਡ ਨੋਟਿਸਿਸ ਓਵਰ ਫਾਰਮ ਫਾਇਰ, ਹੁਣ ਉਹ ਰੌਲਾ ਪਾਉਂਦੇ ਨੇ ਜੀ ਦੇਖੋ ਇਹ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ ਔਰ ਉਹਦੇ ਕਰਕੇ ਜਿਹੜਾ ਉਹ ਪੋਲਿਊਸ਼ਨ ਹੋ ਰਹੀ ਹੈ। ਹੁਣ ਪਹਿਲੀ ਗੱਲ ਤਾਂ ਪਰਾਲੀ ਕੋਈ ਪਹਿਲਾਂ ਤਾਂ ਝੋਨਾ ਹੀ ਤੁਸੀਂ ਲਿਆ ਕੇ ਪੰਜਾਬ 'ਚ ਲਵਾਇਆ, ਜਾਂ ਤਾਂ ਤੁਸੀਂ ਕੋਈ ਰਾਹ ਦੱਸੋ ਕਿ ਭਾਈ ਪਰਾਲੀ ਨੂੰ ਕੀ ਕਰਨੋ। ਪਹਿਲੀ ਗੱਲ ਤਾਂ ਜੇ
ਕੁੱਲ ਪੋਲਿਊਸ਼ਨ ਦੇਖਣੀ ਹੋਏ ਤਾਂ ਉਹਦਾ 1% ਵੀ ਜਿਹੜੇ ਕੰਟਰੀਬਿਊਟਿੰਗ ਫੈਕਟਰ ਹੈ ਉਹ ਪਰਾਲੀ ਫਾਇਰਸ ਨਹੀਂ ਨੇ। ਹੁਣ ਮੈਂ ਅੱਜ ਹੀ ਇਹਨਾਂ ਦਾ ਹਿੰਦੂ ਦੇ ਵਿੱਚ ਖਬਰ ਸੀ, ਵੀਅਤਨਾਮ ਕੈਨ ਹੈਲਪ ਇੰਡੀਆ ਡੀਲ ਵਿਦ ਸਟਬਲ, ਟਾਪ ਆਫੀਸ਼ੀਅਲ ਵੀਅਤਨਾਮ ਦਾ ਇੱਕ ਆਫੀਸ਼ੀਅਲ ਆਇਆ, ਉਹਨੇ ਕਿਹਾ ਜੀ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਕੰਟਰੀ ਹੈ ਜਿਹੜੇ ਰਾਈਸ ਸਪਲਾਈ ਕਰਨ 'ਚ। ਸਾਨੂੰ ਵੀ ਸ਼ੁਰੂ ਦੇ ਵਿੱਚ ਥੋੜੀ ਬਹੁਤ ਪ੍ਰੋਬਲਮ ਹੁੰਦੀ ਸੀ ਸਟਬਲ ਦੀ, ਬਟ Vietnam can provide a solution to the deadly smog that torments North India during the winter months, a senior Vietnamese official has said। उन्हें इंटरव्यू देता है और वो गवर्नर है उस प्रोविंस का, मिस्टर विन लॉन्ग प्रोविंस का मिस्टर बुआन है। उन्हें क्या, Vietnam has successfully dealt with a similar crisis that plagued the Mekong Delta region, the heart of agriculture activities in South Vietnam। ਉਹਨੇ ਕਿਹਾ ਜੀ ਅਸੀਂ ਵੀ ਇਹਨੂੰ ਡੀਲ ਕੀਤਾ। ਹੁਣ ਇਹ ਕਿੰਨਾ ਕੁ ਔਖਾ ਹੈ ਕਿ ਜੋ ਵੀ ਉਹਨਾਂ ਨੇ ਵੀਅਤਨਾਮੀਆਂ ਨੇ ਕੀਤਾ ਜਾਂ ਹੋਰ ਵੀ ਕੋਈ ਤਰੀਕਾ ਹੈ ਜਿਹਦੇ ਥੱਲੇ ਤੁਸੀਂ ਉਸ ਪਰਾਲੀ ਦਾ ਇਸਤੇਮਾਲ ਖਾਦ ਬਣਾਉਣ ਲਈ ਕਰੋ ਜਾਂ ਕਿਸੇ ਹੋਰ ਚੀਜ਼ ਲਈ ਹੋਏ, ਲੇਕਿਨ ਗੱਲ ਤਾਂ ਅਲਟੀਮੇਟਲੀ ਬਲੇਮ ਗੇਮ ਹੈ, ਕਰਨਾ ਵੀ ਕੁਛ ਨਹੀਂ ਹੈ, ਕੋਈ ਸਹੂਲਤ ਵੀ ਨਹੀਂ ਦੇਣੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਭਗਵੰਤ ਮਾਨ ਜਿਹੜਾ ਹੈ ਉਹ ਗੁਰਬਾਣੀ ਸੁਣਾ ਰਿਹਾ। ਦੇਖੋ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਤੁਸੀਂ ਇਹ ਜਿਹੜੀ ਪਵਨ ਗੁਰੂ ਹੈ ਇਹਨੂੰ ਹਵਾ ਨੂੰ ਗੰਦਾ ਨਾ, ਜਿਵੇਂ ਜੋ ਉਹ ਬੋਲੀ ਬੋਲ ਰਹੇ ਨੇ ਉਹੀ ਬੋਲੀ ਇਹ ਬੋਲ ਰਹੇ। ਔਰ ਸਾਡੇ ਵੀਰ ਆਸਟ੍ਰੇਲੀਆ ਤੋਂ ਕੈਨੇਡਾ ਜਿਹੜੇ ਪਹੁੰਚੇ ਔਰ ਸਰਨਦੀਪ ਸਿੰਘ ਦੇ ਨਾਂ ਥੱਲੇ ਉਹਨਾਂ ਦੀ ਲਿਖਤ ਹੁੰਦੀ ਹੈ ਜੀ, ਉਹਨਾਂ ਨੇ ਸਾਨੂੰ ਲਿਖਤ ਵੀ ਭੇਜੀ ਹੈ। ਉਹਨਾਂ ਨੇ ਕਿਹਾ ਕਿ ਜੀ ਸਾਰੀ ਤੁਹਾਡੀ ਟੀਮ ਠੀਕ ਠਾਕ ਹੋਏਗੀ। ਹੁਣ 2 ਹਫ਼ਤੇ ਪਹਿਲਾਂ ਇੱਕ ਵਾਰੀ ਫੇਰ ਪੰਜਾਬ ਦੀ ਸਰਕਾਰ ਨੇ 1000 ਦੇ ਕਰੀਬ ਕਿਸਾਨਾਂ ਉੱਪਰ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਦਿੱਤੇ ਨੇ ਤੇ ਕਿਸਾਨਾਂ ਉੱਪਰ ਇਲਜ਼ਾਮ ਲਾਇਆ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ। ਪਰ ਇਸ ਦਾ ਮਕਸਦ ਸਿਰਫ ਸਿੱਖਾਂ ਨੂੰ ਟਾਰਗੇਟ ਤੇ ਹਰਾਸ ਕਰਨਾ ਹੈ ਤੇ ਕਿਸੇ ਨਾ ਕਿਸੇ ਬਹਾਨੇ ਨਾਲ ਤਾਂ ਕਿ ਇਹਨਾਂ ਦੀ ਖਿੱਚ ਧੂ ਕੀਤੀ ਜਾਏ। ਬਿਲਕੁਲ ਉਸ ਤਰ੍ਹਾਂ ਨਾਲ ਜਿਵੇਂ ਲੱਖਾ ਸਿਧਾਣਾ ਨੂੰ ਬਹਾਨਾ ਬਣਾ ਕੇ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਹ ਪੰਜਾਬ ਦੇ ਹੱਕਾਂ ਬਾਰੇ ਆਵਾਜ਼ ਚੁੱਕਦਾ, ਔਰ ਇਹ ਬਿਲਕੁਲ ਠੀਕ ਹੈ। ਔਰ ਕੱਲਾ ਇਹੀ ਨਹੀਂ ਕਿ ਵੀ 1000 ਕਿਸਾਨਾਂ ਦੇ ਉੱਤੇ ਪਰਚੇ ਕੀਤੇ। ਅਸੀਂ ਹੁਣੇ ਹੀ ਖਬਰ ਸਾਂਝੀ ਕੀਤੀ ਹੈ ਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਜਿਹੜੇ ਨੇ 9 ਪੰਜਾਬ ਡੀਸੀ ਸਲੈਪਡ ਨੋਟਿਸਿਸ, ਉਹ ਵੀ ਅੱਗੋਂ ਨੋਟਿਸ ਦੇ ਰਹੇ ਨੇ ਇਹਦੇ ਉੱਤੇ। ਉਧਰੋਂ ਉੱਪਰੋਂ ਦਿੱਲੀ ਵਿੱਚ ਰਹਿੰਦੇ ਇੱਕ ਅਮਰੀਕਾ ਦੇ ਐਂਬੈਸਡਰ ਨੇ ਵੀ ਬਿਆਨ ਦੇ ਕੇ ਹੋਰ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ, ਜਿਸ ਦੇ ਦਬਾਅ ਹੇਠ ਆ ਕੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾ ਦਿੱਤੀ। ਹੁਣ ਮੇਰਾ ਇੱਥੇ ਸਵਾਲ ਇਹ ਸੀ ਕਿ ਪਰਾਲੀ ਨੂੰ ਤੇ ਕਿਸਾਨ ਸਾਲ ਵਿੱਚ ਇੱਕ ਵਾਰ ਅੱਗ ਲਾਉਂਦੇ ਨੇ, ਉਹ ਵੀ ਪਿਛਲੇ 50 ਸਾਲਾਂ ਤੋਂ ਲਾਉਂਦੇ ਆ ਰਹੇ ਨੇ, ਫਿਰ ਹੁਣੇ ਹੀ ਆ ਕੇ ਕਿਉਂ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ? ਜੇ ਹਵਾ ਪਾਣੀ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਹੈ ਤਾਂ ਫੈਕਟਰੀਆਂ ਬੰਦ ਕਰੋ ਜੋ ਸਾਰਾ ਸਾਲ ਚੱਲਦੀਆਂ ਨੇ। ਬਿਲਕੁਲ ਠੀਕ ਆਰਗੂਮੈਂਟ ਹੈ। ਸਰਕਾਰ ਹਰ ਸਾਲ ਕਹਿ ਦਿੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ, ਪਰ ਹੁਣ ਤੱਕ ਇਹ ਨਹੀਂ ਦੱਸਿਆ ਕਿ ਕਿਸਾਨ ਪਰਾਲੀ ਦਾ ਕੀ ਕਰਨ। ਹੁਣ ਜੇ ਇਸ ਦਾ ਹੱਲ ਸਰਕਾਰ ਦੇ ਕੋਲ ਨਹੀਂ ਤਾਂ ਫਿਰ ਕਿਸਾਨਾਂ ਨੂੰ ਕਿਵੇਂ ਦੋਸ਼ ਦਿੱਤਾ ਜਾ ਸਕਦਾ ਹੈ? ਲੋਕ ਤਾਂ ਸਰਕਾਰ ਲਈ ਬਣਾਉਂਦੇ ਹਨ, ਲੋਕ ਤਾਂ ਸਰਕਾਰ ਇਸ ਲਈ ਬਣਾਉਂਦੇ ਹਨ ਕਿ ਸਰਕਾਰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਤੇ ਆਪ ਇੱਕ ਬਹੁਤ ਵੱਡੀ ਸਿਰਦਰਦੀ ਹੈ ਜਨਤਾ ਲਈ। ਮੇਰੀ ਤਾਂ ਫਿਰ ਇੱਕੋ ਹੀ ਸਲਾਹ ਹੈ ਕਿ ਸਰਕਾਰ ਹਰ ਸਾਲ ਸਾਰੇ ਪੰਜਾਬ ਦੀ ਪਰਾਲੀ ਇਕੱਠੀ ਕਰਕੇ ਦਿੱਲੀ ਲੈ ਜਾਇਆ ਕਰੇ ਤੇ ਪਾਰਲੀਮੈਂਟ ਵਿੱਚ ਵੱਡਾ ਢੇਰ ਲਾ ਕੇ ਸਾਰੇ ਮੰਤਰੀ ਆਪਣੀਆਂ ਕੁਰਸੀਆਂ ਉੱਪਰ ਢਾ ਕੇ ਬੈਠਿਆ ਕਰਨ। ਇਸ ਨਾਲ ਟੌਪ ਪੋਜੀਸ਼ਨ ਤੇ ਪਹੁੰਚ ਵਾਲਾ ਸ਼ੌਕ ਵੀ ਪੂਰਾ ਹੋ ਜਾਓ ਕਿ ਟੌਪ ਤੇ ਬਹਿਣਾ ਤੇ ਨਾਲੇ ਉੱਚੀ ਜਗ੍ਹਾ ਤੇ ਬੈਠ ਕੇ ਨਿਗਰਾਨੀ ਕਰਨੀ ਸੌਖੀ ਤੇ ਲੰਘਦੇ ਟੱਪਦੇ ਨੂੰ ਘੂਰਨਾ ਵੀ ਸੌਖਾ ਹੈ। ਵੈਸੇ ਵੀ ਜੇ ਸਿਆਲਾਂ ਵਿੱਚ ਪੰਜਾਬ ਦੇ ਪਿੰਡਾਂ ਵੱਲ ਜਾਈਏ ਤਾਂ ਅਕਸਰ ਹੀ ਰਾਖੀ ਕਰਨ ਵਾਲੇ ਪਰਾਲੀ ਉੱਪਰ ਹੀ ਬੈਠੇ ਹੁੰਦੇ ਆ। ਜਨਤਾ ਕੋਲ ਤੇ ਬਸ ਮਸਲਿਆਂ ਦੇ ਹੱਲ ਇਹੋ ਜਿਹੇ ਹੁੰਦੇ ਨੇ, ਸੋ ਉਹਨਾਂ ਨੇ ਲਾਈਟਰ ਵੇਨ 'ਚ ਕਿਹਾ, ਪਰ ਮਕਸਦ ਹੱਲ ਲੱਭਣਾ ਨਹੀਂ ਹੈ। ਹੱਲ ਤਾਂ ਜੇ ਵੀਅਤਨਾਮ ਦਾ ਉਹਨਾਂ ਦਾ ਗਵਰਨਰ ਆ ਕੇ ਕਹਿੰਦਾ ਜੀ ਅਸੀਂ 3rd ਐਕਸਪੋਰਟਿੰਗ ਹੈ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਚੌਲਾਂ ਵਾਲੇ, ਅਸੀਂ ਇਹਦਾ ਹੱਲ ਕੀਤਾ ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਖਾਦ ਬਣਾਉਣ ਔਰ ਦੂਜੇ ਰਾਦਰ ਪ੍ਰੋਡਕਟਿਵ ਯੂਜ਼ ਕੀਤਾ। ਲੇਕਿਨ ਜਦੋਂ ਤੁਹਾਡਾ ਮਕਸਦ ਹੀ ਇਹ ਹੋਏ ਕਿ ਭਾਈ ਤੁਸੀਂ ਹਰ ਗੱਲ ਲਈ
ਦੋਸ਼ ਹੀ ਦੇਣਾ ਹੈ ਔਰ ਤੁਸੀਂ ਬਦਨਾਮ ਕਰਕੇ ਫਿਰ ਜਿਵੇਂ ਕੁੱਤੇ ਨੂੰ ਮਾਰਨ ਤੋਂ ਪਹਿਲਾਂ ਇਹ ਸਾਬਤ ਕਰਨਾ ਪੈਂਦਾ ਹੈ ਕਿ ਕੁੱਤਾ ਪਾਗਲ ਹੈ, ਕਿਉਂਕਿ ਤੁਸੀਂ ਸਿੱਖਾਂ ਤੇ ਜ਼ੁਲਮ ਕਰਦੇ ਹੋ, ਕਰਦੇ ਰਹਿਣਾ ਹੈ। ਤੁਸੀਂ ਇਹਨਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ ਔਰ ਜੇ ਤੁਸੀਂ ਖੇਤੀ ਕਾਨੂੰਨਾਂ ਵਾਲੇ ਮਾਮਲੇ 'ਚ ਉਹਨਾਂ ਨੂੰ ਝੁਕਾ ਨਹੀਂ ਸਕੇ ਤੇ ਹੁਣ ਤੁਸੀਂ ਉਹਨਾਂ ਨੂੰ ਬਦਨਾਮ ਕਰੋ ਕਿ ਜੀ ਇਹ ਜਿਹੜੇ ਸਾਹ ਘੁੱਟ ਰਹੇ ਨੇ ਇਹਦੇ ਲਈ ਵੀ ਪੰਜਾਬ ਦੇ ਸਿੱਖ ਕਿਸਾਨ ਜ਼ਿੰਮੇਵਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।